ਪੰਜਾਬ ਦੇ ਲੋਕਾਂ ਨੇ ਇਸ ਪਾਣੀ ਨੂੰ ਸਮਝਣਾ ਹੋਵੇ ਜਿਹੜਾ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਜਾ ਰਿਹਾ ਇਸ ਨਹਿਰ ਦੇ ਰਾਹੀਂ। ਇਹ ਕਿਹੜੀ ਨਹਿਰ ਹੈ, ਪਾਣੀ ਕਿੱਥੋਂ ਜਾ ਰਿਹਾ ਹੈ? ਆਪਣੀ ਸਰਹੰਦ ਕਨਾਲ ਜਿਹੜੀ ਮੈਂ ਗੱਲ ਕਰਦਾ ਉਹ ਤੋਂ ਅੱਗੇ ਸ਼ਾਖਾਵਾਂ ਬਣ ਜਾਂਦੀਆਂ ਤੇ ਤਕਰੀਬਨ ਜਿੰਨਾ ਦੱਖਣੀ ਮਾਲਵਾ ਜਾਂ ਇਹ ਮੋਗੇ ਦਾ ਏਰੀਆ ਸਾਰਾ ਸਰਹੰਦ ਗਰੁੱਪ 3-4 ਨਹਿਰਾਂ ਅੱਗੇ ਨਿਕਲਦੀਆਂ। ਉਹ ਪੰਜਾਬ ਦਾ ਤਕਰੀਬਨ 1/3 ਹਿੱਸੇ ਨੂੰ ਜਿਹੜਾ ਨਹਿਰੀ ਪਾਣੀ ਸਪਲਾਈ ਕਰਦਾ। ਜਿਹੜਾ ਪਾਣੀ ਪੰਜਾਬ ਤੋਂ ਆ ਰਿਹਾ ਉਹ ਪਾਣੀ ਨੂੰ ਪੀਣ ਵਾਸਤੇ ਵਰਤਦੇ ਨੇ ਜਾਂ ਫਿਰ ਖੇਤੀ ਵਾਸਤੇ ਵਰਤਿਆ ਜਾਂਦਾ ਹੈ? ਇਹਦੀ ਕੋਈ ਜਿਹੜੀ ਉੱਥੇ ਸਿੰਚਾਈ ਵਰਤੋਂ ਹੋ ਰਹੀ ਆ ਉਹ ਨਹੀਂ ਹੋ ਰਹੀ। ਇਹ ਸਿਰਫ ਪੰਜਾਬ ਤੋਂ ਪਾਣੀ ਲਿਜਾ ਕੇ ਉੱਥੇ ਬਰਬਾਦ ਕੀਤਾ ਜਾ ਰਿਹਾ। ਰਾਜਸਥਾਨ ਦੇ ਵਿੱਚ ਜਿੱਥੇ ਪਾਣੀ ਲੈ ਕੇ ਗਏ ਆ ਉੱਥੇ 2-3 ਜਗ੍ਹਾ ਨੂੰ ਲਿਫਟ ਕਨਾਲਾਂ ਬਣਾਉਣੀਆਂ ਪਈਆਂ। ਉੱਥੇ ਬਹੁਤ ਵੱਡੀਆਂ ਮੋਟਰਾਂ ਲਾ ਕੇ ਪਾਣੀ ਨੂੰ ਲਿਫਟ ਕੀਤਾ ਗਿਆ ਬਹੁਤ, ਕਿਉਂਕਿ ਉਹ ਇੱਥੋਂ ਉੱਚੀ ਹੈ ਜ਼ਮੀਨ। ਪੰਜਾਬ ਦੇ ਵਿੱਚ ਜਿੰਨੀਆਂ ਨਹਿਰਾਂ ਬਣੀਆਂ ਜਾਂ ਅੰਗਰੇਜ਼ਾਂ ਵੇਲੇ ਬਣੀਆਂ ਉਹ ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਆ। ਇਹਦੀ ਜਿਹੜੀ ਡਾਇਰੈਕਸ਼ਨ ਆ ਨਾਰਥ ਟੂ ਸਾਊਥ ਆ, ਉਹਦੇ 22 ਸਾਲਾਂ ਹੀ ਸਾਡਾ ਪਾਣੀ ਮੁੱਕ ਜਾਣਾ ਤੇ ਸਾਨੂੰ ਪਾਣੀ ਦਿੱਤਾ ਨਹੀਂ ਜਾ ਰਿਹਾ। ਸਾਡੇ ਪਾਣੀ ਦੀ ਲੁੱਟ ਹੋ ਰਹੀ ਹੈ, ਜਦ ਕਿ ਗੰਗਾ ਬੇਸਨ ਦੇ ਵਿੱਚ ਬਹੁਤ ਸਰਪਲਸ ਪਾਣੀ ਹੈ ਤੇ ਉਹ ਪ੍ਰਕੋਪ ਨਹਿਰ 15 MAF ਉਹਨੇ ਹਰਿਆਣੇ ਨੂੰ ਵੀ ਪਾਣੀ ਦੇਣਾ ਸੀ 15 MAF ਦੇ ਵਿੱਚ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ। ਪੰਜਾਬ ਦੇ ਅੰਦਰ ਜਿਹੜੀ ਰਾਜਸੀ ਤੀਜੀ ਧਿਰ ਹੈ ਉਹਨੂੰ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਰੂਪ ਦੇ ਵਜੋਂ। ਤਾਂ ਮੌਜੂਦਾ ਸਮੇਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਜਿਹੜਾ ਇੱਕ ਬਜਟ ਪਾਸ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾਅਵਾ ਕਰਦੇ ਨੇ ਕਿ ਇਹ ਜਿਹੜਾ ਬਜਟ ਹੈ ਪੰਜਾਬ ਦੇ ਲੋਕਾਂ ਦਾ ਹੈ, ਪੰਜਾਬ ਦੇ ਲੋਕਾਂ ਦੀ ਰਾਏ ਦੇ ਨਾਲ ਜਿਹੜਾ ਬਜਟ ਨੂੰ ਪਾਸ ਕੀਤਾ ਜਾ ਰਿਹਾ। ਤਾਂ ਦੂਜੇ ਪਾਸੇ 710 ਕਰੋੜ ਦੇ ਕਰੀਬ ਜਿਹੜਾ ਰਾਜਸਥਾਨ ਜਿਹੜੀ ਪੰਜਾਬ ਤੋਂ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਤਾਂ ਉਹਦੀ ਸਾਫ਼ ਸਫਾਈ ਵਾਸਤੇ ਜਾਂ ਉਹਦੇ ਹਿੱਤ ਵਿੱਚ 700 ਕਰੋੜ ਦੀ ਵੱਡੀ ਰਕਮ ਰੱਖੀ ਜਾਂਦੀ ਹੈ। ਤਾਂ ਕੁਝ ਲੋਕਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਇਹ ਵਿਚਾਰ ਵੀ ਹੈ, ਰਾਏ ਵੀ ਹੈ ਕਿ ਹਰਪਾਲ ਸਿੰਘ ਚੀਮਾ ਨੂੰ ਸਵਾਲ ਵੀ ਹੈ ਕਿ ਇਹ ਜਿਹੜਾ 700 ਕਰੋੜ ਦੀ ਇੱਕ ਵੱਡੀ ਅਮਾਉਂਟ ਹੈ ਇਹ ਕਿਸ ਜਿਹੜਾ ਪੰਜਾਬ ਦੇ ਕਿਹੜੇ ਵਿਅਕਤੀ ਦੇ ਕਹਿਣ ਦੇ ਉੱਪਰ ਰੱਖੀ ਗਈ ਹੈ। ਤਾਂ ਲੋਕ ਰਾਏ ਜ਼ਰੂਰ, ਜੇ ਤੁਸੀਂ ਗੱਲ ਕਰਦੇ ਹੋ ਤਾਂ ਲੋਕ ਰਾਏ ਦਿੱਤੀ ਜਾ ਰਹੀ ਹੈ ਤਾਂ ਉਸ ਲੋਕ ਰਾਏ ਨੂੰ ਜਨਤਕ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਉਹ ਕਿੰਨੇ ਸਮੇਂ ਤੋਂ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਸਮੇਂ-ਸਮੇਂ ਦੇ ਜਿਹੜੀਆਂ ਸਰਕਾਰਾਂ ਰਹੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਹੋਵੇ, ਕਾਂਗਰਸ ਦੀ ਗੱਲ ਹੋਵੇ, ਚਾਹੇ ਮੌਜੂਦਾ ਸਮੇਂ ਦੇ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਵੱਲੋਂ ਲਏ ਗਏ ਫੈਸਲਿਆਂ ਦੀ ਗੱਲਬਾਤ ਹੋਵੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਚਰਚਾ ਛਿੜਦੀ ਹੈ। ਤਾਂ ਇਹਨਾਂ ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਦਵਿੰਦਰ ਸਿੰਘ ਸੇਖੋਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਔਰ ਇਸ ਪੂਰੇ ਮਸਲੇ ਦੀ ਬਾਬਤ ਇਹਦੇ ਵਿੱਚ ਕਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਨੇ ਜਾਂ ਆਉਂਦੇ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੇ ਨੇ, ਗੱਲਬਾਤ ਕਰ ਲੈਂਦੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਵੇਂ ਤੁਸੀਂ ਵੀ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਘਿਰਾਓ ਕੀਤਾ ਜਾ ਰਿਹਾ। ਇਸ 700 ਕਰੋੜ ਦੀ ਰਕਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਪਰ ਬਹੁਤ ਵੱਡੇ ਸਵਾਲ ਉਠਾਏ ਜਾ ਰਹੇ ਨੇ। ਤਾਂ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਇਹ ਜਿਹੜਾ ਰਾਜਸਥਾਨ ਦੀ ਜਿਹੜੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੀ ਹੈ, ਕਿਹੜੀ ਜਗ੍ਹਾ ਤੋਂ ਜਾਂਦੀ ਹੈ, ਪੂਰਾ ਮਸਲਾ ਕੀ ਹੈ? ਦੇਖੋ, ਇਹ ਜਦੋਂ ਪੰਜਾਬ ਵੱਖ ਹੋਏ ਆ 47 ਤੋਂ ਬਾਅਦ ਤਾਂ ਜਿਹੜੀਆਂ 5 ਨਦੀਆਂ ਦੀ ਆਪਾਂ ਗੱਲ ਕਰਦੇ ਆ ਉਹਦੀ ਵੰਡ ਹੋਈ ਆ। ਉਹਦੇ ਵਿੱਚ ਜਿਹੜਾ ਸਾਡਾ ਸ਼ੇਅਰ ਸੀਗਾ ਉਹ ਪੰਜਾਬ ਨੂੰ ਜਿਹੜਾ ਆਪਣੇ ਕੋਲੇ ਸਤਲੁਜ ਬਿਆਸ ਤੇ ਰਾਵੀ ਦਾ ਕੋਈ ਸ਼ੇਅਰ ਜਿਹੜਾ ਪੰਜਾਬ ਨੂੰ ਮਿਲਿਆ ਉਹ ਲਗਭਗ 15 MAF 15 ਮਿਲੀਅਨ ਏਕੜ ਫੁੱਟ ਪਾਣੀ ਜਾਂ ਕਿ 1.5 ਕਰੋੜ ਲੱਖ ਏਕੜ ਪਾਣੀ ਜਿਹੜਾ ਸੀ ਉਹ ਸਾਨੂੰ ਮਿਲਿਆ। ਉਹਦੀ ਉਸ ਟਾਈਮ ਇਹਨਾਂ ਨੇ 1955 ਦੇ ਵਿੱਚ ਇੱਕ ਐਗਰੀਮੈਂਟ ਕਹਿ ਲਓ, ਸਰਕਾਰ ਨੇ ਇੱਕ ਮਤਾ ਪਾ ਕੇ ਇਹ ਪਾਣੀ ਦੀ ਵੰਡ ਕਰ ਦਿੱਤੀ। ਜਦੋਂ ਪਾਣੀ ਇੱਧਰ ਮਿਲਿਆ ਤਾਂ ਉਹ ਸਭ ਤੋਂ ਪਹਿਲਾਂ ਤਾਂ ਮਤਾ ਜਿਹੜਾ ਮੈਂ ਤੁਹਾਨੂੰ ਦੱਸਾਂ 1955 ਜਿਹੜਾ ਮਤਾ ਲਿਖਿਆ ਗਿਆ ਉਹਦੇ ਵਿੱਚ ਲਿਖਿਆ ਗਿਆ ਇੱਕ ਨਾਰਥ ਬਲਾਕ ਦੇ 12 ਨੰਬਰ ਰੂਮ ਦੇ ਵਿੱਚ ਇੱਕ ਮਤੇ ਦੇ ਵਿੱਚ ਆ ਵੀ ਇੱਕ ਬਰੀਫ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਤੇ ਉਸ ਫੈਸਲੇ ਦੇ ਵਿੱਚ ਉਸ ਪਾਣੀ ਚੋਂ ਜਿਹੜਾ 8 ਮਿਲੀਅਨ ਏਕੜ ਫੁੱਟ ਪਾਣੀ ਉਹ ਰਾਜਸਥਾਨ ਨੂੰ ਦੇ ਦਿੱਤਾ ਗਿਆ ਤੇ ਪੰਜਾਬ ਨੂੰ ਸਿਰਫ 5.9 MAF ਰਹਿ ਗਿਆ। ਤੇ ਨਾਲ ਪੈਪਸੂ ਸਾਡੇ ਨਾਲ ਹੁੰਦਾ ਸੀ, ਉਦੋਂ ਹਰਿਆਣਾ ਵੀ ਸਾਡੇ ਨਾਲ ਸੀ। ਉਹ ਪੈਪਸੂ ਦਾ ਸ਼ੇਅਰ ਸੀ 1 ਕੁਝ ਸਮਥਿੰਗ 5 MAF
ਤੇ ਹਰਿਆਣਾ ਵਿੱਚ ਸੀ ਸਾਰਾ ਸਾਨੂੰ ਤਕਰੀਬਨ 6 MF ਪਾਣੀ ਮਿਲਿਆ ਤੇ ਉਹ ਚੋਂ ਵੱਡਾ ਜਿਹੜਾ ਕੱਟ ਲਾ ਕੇ ਉਹ ਰਾਜਸਥਾਨ ਨੂੰ ਦੇ ਦਿੱਤਾ ਗਿਆ। ਰਾਜਸਥਾਨ ਫੀਡਰ ਜਿਹੜੀ ਉਸ ਤੋਂ ਬਾਅਦ ਉਹਦੀ ਉਸਾਰੀ ਹੁੰਦੀ ਹੈ ਰਾਜਸਥਾਨ ਫੀਡਰ ਦੀ, ਇਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਗਿਆ। ਤੇ ਇਹ ਜਿਹੜਾ ਆਪਾਂ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਜਾਈਏ ਇੱਧਰੋਂ ਤਾਂ ਹਰੀਕੇ ਜਿਹੜਾ ਬੈਰੇਜ ਆਉਂਦੇ ਆ ਉੱਥੋਂ ਇਹ ਪਾਣੀ ਪਹਿਲਾਂ ਉੱਥੇ ਲਾ ਕੇ ਫੱਟੇ ਲਾ ਕੇ ਉਹਨੂੰ ਡਿਵਰਟ ਕਰਕੇ ਤੇ ਆਪਣੇ ਰਾਜਸਥਾਨ ਨੂੰ ਉਹ ਪਾਣੀ ਕੰਸਟਰਕਟ ਕਰਕੇ ਤਕਰੀਬਨ ਉਹ ਮੰਨੀਏ ਤਾਂ 1965 ਦੇ ਵਿੱਚ ਉਹ ਚਾਲੂ ਹੋ ਗਈ ਸੀ। ਉਦੋਂ ਤੋਂ ਇਹ ਪਾਣੀ ਰਾਜਸਥਾਨ ਨੂੰ ਜਾ ਰਿਹਾ ਸਾਡਾ ਜੀ। ਤਾਂ ਇੱਥੇ ਸੇਖੋਂ ਸਭ ਤੋਂ ਵੱਡਾ ਸਵਾਲ ਆ ਜਾਂਦਾ ਕਿ ਜੇ ਪੰਜਾਬ ਦੇ ਲੋਕਾਂ ਨੇ ਇਸ ਪਾਣੀ ਨੂੰ ਸਮਝਣਾ ਹੋਵੇ ਜਿਹੜਾ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਜਾ ਰਿਹਾ ਇਸ ਨਹਿਰ ਦੇ ਰਾਹੀਂ, ਇਹ ਕਿਹੜੀ ਨਹਿਰ ਹੈ, ਪਾਣੀ ਕਿੱਥੋਂ ਜਾ ਰਿਹਾ ਹੈ? ਇਹ ਜਦੋਂ ਤੁਸੀਂ ਕਦੇ ਵੀ ਫਿਰੋਜ਼ਪੁਰ ਲਾਓ, ਮੋਗੇ ਤੋਂ ਫਿਰੋਜ਼ਪੁਰ ਆਓ ਤੇ ਜੌੜੀਆਂ ਨਹਿਰਾਂ ਆਉਂਦੀਆਂ ਤਲਵੰਡੀ ਭਾਈ ਤੋਂ ਅੱਗੇ, ਉਹਦੇ ਵਿੱਚ ਜਿਹੜੀ ਵੱਡੀ ਨਹਿਰ ਤਕਰੀਬਨ ਮੰਨ ਕੇ ਚੱਲੀਏ ਤੇ ਉਹ 1 ਕਿੱਲਾ ਚੌੜੀ ਨਹਿਰ ਦਰਿਆ ਜਿਹੜਾ ਕਿ ਦਰਿਆ ਜਿੱਡੀ ਆ ਉਹ ਨਹਿਰ ਜਿਹੜੀ ਹੈਗੀ ਇੰਦਰਾ ਗਾਂਧੀ ਕਨਾਲ ਵੱਜਦੀ ਹੈ, ਰਾਜਸਥਾਨ ਫੀਡਰ ਵੱਜਦੀ ਹੈ। ਤੇ ਇਹ ਹਰੀਕਿਆਂ ਤੋਂ ਚੱਲ ਕੇ ਤੇ ਜਿਹੜਾ ਇਹਦਾ ਪਾਣੀ ਰਾਜਸਥਾਨ 'ਚ ਵੀ ਜਾ ਰਿਹਾ ਹੈ ਉਹ ਤਕਰੀਬਨ ਬਾਰਡਰ ਦੇ ਨਾਲ ਜਿੰਨਾ ਆਪਣਾ ਰਾਜਸਥਾਨ ਬਾਰਡਰ ਆ ਤੇ ਇੱਥੋਂ ਇਹ ਸਿੱਧਾ ਤਕਰੀਬਨ 500-600 ਕਿਲੋਮੀਟਰ ਜੈਸਲਮੇਰ ਤੱਕ ਟਿੱਬਿਆਂ ਦੇ ਵਿੱਚ ਵੀ ਤੁਰੀ ਜਾਂਦੀ ਹੈ। ਤੇ ਇਹ ਜੇ ਪਾਣੀ ਨੂੰ ਆਪਾਂ ਮਾਪੀਏ ਵੀ ਪਾਣੀ ਕਿੰਨਾ ਕੁ ਜਾ ਰਿਹਾ, ਆਮ ਦੱਸਾਂ ਤਾਂ ਜਿਹੜੀ ਸਰਹੰਦ ਕਨਾਲ ਆ ਆਪਣੀ ਰੋਪੜ ਤੋਂ ਨਿਕਲਦੀ ਆ, ਜਦੋਂ ਆਪਾਂ ਲੁਧਿਆਣੇ ਤੋਂ ਰੋਪੜ ਨੂੰ ਜਾਈਏ ਨਹਿਰ ਦੇ ਨਾਲ ਰੋਡ ਵੀ ਹੈਗਾ, ਬਹੁਤ ਬੰਦਿਆਂ ਨੇ ਟਰੈਵਲ ਕੀਤਾ ਹੋਣਾ, ਜਦੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਤਾਂ ਉਹਦੇ ਤੋਂ ਵੀ ਉਹ ਜੇ ਕਿਊਸਿਕ 'ਚ ਗੱਲ ਕਰੀਏ 14,000 ਕਿਊਸਿਕ ਪਾਣੀ ਦੀ ਕਪੈਸਿਟੀ ਆ ਉਹਦੀ, ਤੇ ਇਹਦੀ 18,000 ਕਿਊਸਿਕ ਪਾਣੀ ਦੀ ਪ੍ਰਪੋਜ਼ਡ ਕਪੈਸਿਟੀ ਆ। ਇਹ ਉਸ ਤੋਂ ਵੀ ਵੱਧ ਪਾਣੀ ਜਾ ਰਿਹਾ ਤੇ ਉਹ ਜਿਹੜੀ ਨਹਿਰ ਆ ਆਪਣੀ ਸਰਹੰਦ ਕਨਾਲ ਜਿਹੜੀ ਦੀ ਮੈਂ ਗੱਲ ਕਰਦਾ ਉਹ ਤੋਂ ਅੱਗੇ ਸ਼ਾਖਾਵਾਂ ਬਣ ਜਾਂਦੀਆਂ ਤੇ ਤਕਰੀਬਨ ਜਿੰਨਾ ਦੱਖਣੀ ਮਾਲਵਾ ਜਾਂ ਇਹ ਮੋਗੇ ਦਾ ਏਰੀਆ ਸਾਰਾ ਸਰਹੰਦ ਫੀਡਰ ਤੋਂ 3-4 ਨਹਿਰਾਂ ਅੱਗੇ ਨਿਕਲਦੀਆਂ, ਉਹ ਪੰਜਾਬ ਦਾ ਤਕਰੀਬਨ 1/3 ਹਿੱਸੇ ਨੂੰ ਜਿਹੜਾ ਨਹਿਰੀ ਪਾਣੀ ਸਪਲਾਈ ਕਰਦੀ ਹੈ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਪੰਜਾਬ ਦੇ 1/3 ਹਿੱਸੇ ਦਾ ਪਾਣੀ ਉਹ ਰਾਜਸਥਾਨ ਨੂੰ ਨਹਿਰ ਲਿਜਾ ਰਹੀ ਹੈ ਸਾਡਾ। ਜੇ ਆਪਾਂ ਰਾਜਸਥਾਨ ਦੇ ਲੋਕਾਂ ਦੀ ਗੱਲ ਕਰੀਏ ਜਿਹੜੇ ਇਸ ਪਾਣੀ ਦੀ ਵਰਤੋਂ ਕਰਦੇ ਨੇ, ਕਿ ਉਹ ਜਿਹੜਾ ਪਾਣੀ ਪੰਜਾਬ ਤੋਂ ਆ ਰਿਹਾ ਉਹ ਪਾਣੀ ਨੂੰ ਪੀਣ ਵਾਸਤੇ ਵਰਤਦੇ ਨੇ ਜਾਂ ਫਿਰ ਖੇਤੀ ਵਾਸਤੇ ਵਰਤਿਆ ਜਾਂਦਾ ਹੈ? ਦੇਖੋ ਇਹ ਤਾਂ ਸਾਰਿਆਂ ਨਾਲੋਂ ਵੱਡੀ ਗੱਲ ਹੀ ਇਹ ਹੈ ਵੀ ਜਿਹੜੇ ਏਰੀਏ 'ਚੋਂ ਪਾਣੀ ਜਾ ਰਿਹਾ ਉਹ ਰੇਗਿਸਤਾਨ ਦੇ ਟਿੱਬੇ ਆ ਇੱਕ ਹਿਸਾਬ ਨਾਲ, ਜਿਵੇਂ ਜੈਸਲਮੇਰ ਵਾਲ ਸੈਂਡ ਡਿਊਨਸ ਆਪਾਂ ਦੇਖਦੇ ਹਾਂ, ਲੋਕ ਕੈਮਲ ਸਫਾਰੀ ਕਰਨ ਜਾਂਦੇ ਆ। ਤੇ ਮੈਂ ਵੀ ਇੱਕ ਵਾਰੀ ਇਹਦੇ ਨਾਲ ਬਾਰਡਰ ਦੇ ਰੋਡ ਦੇ ਨਾਲ ਇਹਦੇ ਇੱਕ ਬਾਰਡਰ ਰੋਡ ਹੈਗਾ ਆਪਣਾ ਆਰਮੀ ਦਾ, ਉਹਦੇ ਨਾਲ ਟਰੈਵਲ ਕੀਤਾ 300-400 ਕਿਲੋਮੀਟਰ। ਤਾਂ ਅੱਗੇ ਜਾ ਕੇ ਇੱਕ ਇਹਨਾਂ ਦੀ ਨਾਚਨਾ ਸਬ ਤਹਿਸੀਲ ਆ ਜਾਂਦੀ, ਨਾਚਨਾ ਇਸ ਬਾਰਡਰ ਦੇ ਨੇੜੇ। ਉੱਥੇ ਪਾਣੀ ਕੀ ਹੈਗਾ, ਪੀਣ ਦੀ ਵਰਤੋਂ ਲਈ ਤਾਂ ਇੰਨਾ ਪਾਣੀ ਚਾਹੀਦਾ ਨਹੀਂ ਹੁੰਦਾ, ਉੱਥੇ ਖੁੱਲਾ ਟਿੱਬਿਆਂ ਦੇ ਵਿੱਚ ਪਈ ਜਾਂਦਾ। ਤੇ ਇੱਕ ਹੋਰ ਬੜੀ ਹੈਰਾਨੀ ਤੁਹਾਨੂੰ ਗੱਲ ਦੱਸਾਂ, ਅੱਜ ਤੋਂ 20 ਸਾਲ ਪਹਿਲਾਂ ਨਹਿਰ ਦਾ ਸਾਰਾ ਪੋਰਸ਼ਨ ਕੰਪਲੀਟ ਨਹੀਂ ਹੋਇਆ ਸੀ। ਉਦੋਂ ਇਹਨਾਂ ਨੇ ਰਾਜਸਥਾਨ ਦੇ ਵਿੱਚ ਖੁੱਲਾ ਇੱਕ ਜਗ੍ਹਾ ਤੇ ਪਾਣੀ ਛੱਡ ਦਿੱਤਾ ਸੀਗਾ, ਪੰਜਾਬ ਦਾ ਪਾਣੀ ਜਾ ਰਿਹਾ ਸੀ ਉੱਥੇ ਖੁੱਲਾ, ਉਹ ਕਈ ਸੈਂਕੜੇ ਏਕੜ ਦੇ ਵਿੱਚ ਬਹੁਤ ਵੱਡੀ ਮਤਲਬ ਕਿਲੋਮੀਟਰ ਦੇ ਵਿੱਚ ਇੱਕ ਝੀਲ ਬਣ ਗਈ ਹੈ ਪਾਣੀ ਦੀ, ਤੇ ਉਸ ਇਲਾਕੇ 'ਚ ਸੇਮ ਆ ਗਈ ਆ। ਸੋ ਇਹਦੀ ਕੋਈ ਜਿਹੜੀ ਉੱਥੇ ਸਤਿੱਜੀ ਵਰਤੋਂ ਹੋ ਰਹੀ ਆ ਉਹ ਨਹੀਂ ਹੋ ਰਹੀ, ਇਹ ਸਿਰਫ ਪੰਜਾਬ ਤੋਂ ਪਾਣੀ ਲਿਜਾ ਕੇ ਉੱਥੇ ਬਰਬਾਦ ਕੀਤਾ ਜਾ ਰਿਹਾ। ਤੇ ਦੂਜਾ ਇਹਦਾ ਜੋ ਪਲੀ ਲਿਆ ਜਾਂਦਾ ਵੀ ਇਹ ਇੱਕ ਡਿਫੈਂਸ ਨਹਿਰ ਹੈਗੀ ਆ, ਡਿਫੈਂਸ ਨਹਿਰ ਕਰਕੇ ਜਿਹੜੀ ਇਹ ਬਾਰਡਰ ਦੇ ਨਾਲ ਚੱਲਦੀ ਆ, ਪਾਕਿਸਤਾਨ ਤੋਂ ਆਉਂਦੇ ਟੈਂਕ ਨੂੰ ਰੋਕਣ ਵਾਸਤੇ ਉਹ ਇੱਕ ਅਬਸਟੀਕਲ ਦੇ ਤੌਰ ਤੇ ਬਣਾਈ ਗਈ ਆ। ਜਦਕਿ ਜੇ ਅਬਸਟੀਕਲ ਵੀ ਬਣਾਉਣਾ ਤਾਂ ਉਹਦੇ ਵਿੱਚ ਅਸੀਂ ਪਾਣੀ ਭਰ ਕੇ, ਤੁਸੀਂ ਚਾਹੀਦਾ ਉਹਦੇ ਵਾਸਤੇ ਕਿੰਨਾ ਕੁ ਚਾਹੀਦਾ, 500-700 ਕਿਊਸਿਕ ਪਾਣੀ ਰੱਖ ਕੇ ਭਰ ਕੇ ਫੱਟੇ ਲਾ ਕੇ ਭਰੀ ਰੱਖੋ ਪਾਣੀ, ਜਾਂ ਜੇ ਪੀਣ ਨੂੰ ਵੀ ਆਪਾਂ ਗੱਲ ਕਰੀਏ ਤਾਂ 500-700 ਕਿਊਸਿਕ, ਮਤਲਬ ਅੱਧਾ MF ਪਾਣੀ ਦੀ ਬਹੁਤ ਹੁੰਦੀ ਹੈ ਮਾਤਰਾ। ਸੋ ਇਹ ਤਕਰੀਬਨ ਪੰਜਾਬ ਦੀ ਬਿਲਕੁਲ ਹੀ ਗੈਰ ਸੰਵਿਧਾਨਿਕ ਵੀ ਆ, ਦੁਨੀਆ ਦੇ ਜੇ ਆਪਾਂ ਕਹੀਏ ਵੀ ਦੁਨੀਆ ਦੇ ਕਾਨੂੰਨਾਂ ਦੇ ਹਿਸਾਬ ਨਾਲ ਵੀ ਗੈਰ ਕਾਨੂੰਨੀ ਆ। ਇਹ ਇੱਕ ਪੰਜਾਬ ਦੀ ਬਸ ਲੁੱਟ ਕੀਤੀ ਜਾ ਰਹੀ ਹੈ। ਦੁਨੀਆ ਦਾ ਵੀ ਜਿਹੜਾ ਰਿਪੀਰੀਅਮ ਕਾਨੂੰਨ ਹੈਗੇ ਆ, ਜਿਹੜੇ ਕਹਿੰਦੇ ਪਾਣੀ ਰਿਵਰ ਬੇਸਿਨ 'ਚ ਰਹਿਣਾ ਚਾਹੀਦਾ, ਉਹਦੇ ਤੋਂ ਵੀ ਆਪਾਂ ਇਹਨਾਂ ਨੇ ਧੱਜੀਆਂ ਉਡਾਈਆਂ ਇਹਦੇ ਵਿੱਚ। ਕਿਉਂਕਿ ਰਾਜਸਥਾਨ ਦੇ ਵਿੱਚ ਜਿੱਥੇ ਪਾਣੀ ਲੈ ਕੇ ਗਏ ਆ ਉੱਥੇ 2-3 ਜਗ੍ਹਾ ਇਹਨਾਂ ਨੂੰ ਲਿਫਟ ਕਨਾਲਾਂ ਬਣਾਉਣੀਆਂ ਪਈਆਂ, ਉੱਥੇ ਬਹੁਤ ਵੱਡੀਆਂ ਮੋਟਰਾਂ ਲਾ ਕੇ ਪਾਣੀ ਨੂੰ ਲਿਫਟ ਕੀਤਾ ਗਿਆ ਬਹੁਤ, ਕਿਉਂਕਿ ਉਹ ਇੱਥੋਂ ਉੱਚੀ ਹੈ, ਜ਼ਮੀਨ ਉੱਚੀ ਆ। ਸੋ ਇਹ ਬਿਲਕੁਲ ਹੀ ਕਿਸੇ ਤਰੀਕੇ ਨਾਲ ਵੀ ਮਤਲਬ ਨਾ ਦੁਨੀਆ ਦੇ ਕਾਨੂੰਨ, ਜੇ ਹਿੰਦੁਸਤਾਨ ਦਾ ਵੀ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਵੇਖੀਏ ਤਾਂ ਪਾਣੀ ਜਿਹੜਾ ਸਟੇਟ ਮੈਟਰ ਆ, ਤੇ ਜਿਹੜੀਆਂ ਇੰਟਰ ਸਟੇਟ ਰਿਵਰ ਆ ਉਹ ਤੇ ਤਾਂ ਸੈਂਟਰ ਮਤਲਬ
ਗੱਲਬਾਤ ਕਰ ਸਕਦਾ, ਉੱਤੇ ਬੈਠ ਕੇ ਉਹਨਾਂ ਦਾ ਕੋਈ ਰਾਜੀਨਾਮਾ ਕਰਾ ਸਕਦਾ ਇੰਟਰ ਸਟੇਟ। ਤੇ ਜਿਹੜੀਆਂ ਪੰਜਾਬ ਦੀਆਂ ਰਿਵਰਸ ਉਹ ਇੰਟਰ ਸਟੇਟ ਨਹੀਂ ਹੈਗੀਆਂ, ਪੰਜਾਬ 'ਚੋਂ ਹੀ ਵਗਦੀਆਂ ਗਾਂ ਤਾਂ ਪਾਕਿਸਤਾਨ ਚਲੀਆਂ ਜਾਂਦੀਆਂ, ਹੋਰ ਕਿਸੇ ਸਟੇਟ ਤੇ ਇੱਥੇ ਜਾਂਦੀਆਂ ਨੇ। ਸੋ ਇਹ ਗੈਰ ਸੰਵਿਧਾਨਕ ਵੀ ਆ, ਤੇ ਜੇ ਆਪਾਂ ਕਹੀਏ ਦੁਨੀਆ ਦੇ ਹਿਸਾਬ ਨਾਲ ਕਾਨੂੰਨ ਨਾਲ ਵੀ ਗੈਰ ਅਖਲਾਕੀ ਹੈ। ਵਿਧਾਨ ਸਭਾ ਸੈਸ਼ਨ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਮੇਨ ਫੋਕਸ ਸੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਦਾ ਮੁੱਖ ਏਜੰਡਾ ਹੋਊਗਾ, ਇਹਦੇ ਸਿਹਤ ਦੇ ਉੱਪਰ ਔਰ ਸਿੱਖਿਆ ਨੂੰ ਲੈ ਕੇ ਜਿਹੜਾ ਮੁੱਖ ਏਜੰਡਾ ਹੋਊਗਾ। ਤੇ ਪਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ 710 ਕਰੋੜ ਜਾਰੀ ਕਰ ਦੇਣਾ ਰਾਜਸਥਾਨ ਨਹਿਰ ਵਾਸਤੇ, ਜਿਹੜਾ ਸਿੱਖਿਆ ਵਾਸਤੇ ਜਾਂ ਯੂਨੀਵਰਸਿਟੀ ਵਾਸਤੇ ਗੱਲ ਕਰ ਲਈਏ, ਜਾਂ ਪੰਜਾਬ ਦੇ ਇੱਕ ਸਰੀਰਕ ਢਾਂਚੇ ਦੀ ਬਣਤਰ ਵਾਸਤੇ, ਮੈਡੀਕਲ ਸਹੂਲਤਾਂ ਵਾਸਤੇ ਇਹ ਪੈਸੇ ਦੀ ਗੱਲ ਕਰੀਏ ਤਾਂ ਬਹੁਤ ਘੱਟ ਫੰਡ ਰੱਖਿਆ ਹੈ। ਤਾਂ ਇਹ ਜਿਹੜੀ ਇੰਨੀ ਵੱਡੀ ਰਕਮ ਹੈ, ਇਹ ਕਿਸ ਵਾਸਤੇ ਰੱਖੀ ਗਈ ਹੈ? ਜਿਹੜੀ ਰਾਜਸਥਾਨ ਨਹਿਰ ਹੈ ਉਹਦੀ ਸਾਫ਼ ਸਫਾਈ ਵਾਸਤੇ ਰੱਖੀ ਗਈ ਹੈ, ਜਾਂ ਪੂਰੀ ਇਹਦੀ 700 ਕਰੋੜ ਦੀ ਪ੍ਰਕਿਰਿਆ ਕੀ ਰਹਿ ਸਕਦੀ ਹੈ? ਸਾਡੀ ਬਹੁਤ ਵੱਡੀ ਇੱਕ ਤਰਾਸਦੀ ਆ ਵੀ ਜਦੋਂ ਆਪੋਜੀਸ਼ਨ 'ਚ ਲੀਡਰ ਹੁੰਦੇ ਆ, ਉਦੋਂ ਤਾਂ ਉਹ ਗੱਲਾਂ ਬਹੁਤ ਕਰਦੇ ਆ ਵੀ ਅਸੀਂ ਬਹੁਤ ਪੰਜਾਬ ਪ੍ਰਸਤ ਆ, ਪਰ ਜਿਵੇਂ ਸੱਤਾ ਮਿਲਦੀ ਹੈ, ਕੁਰਸੀ ਮਿਲਦੀ ਆ, ਆਪਾਂ ਦੇਖਿਆ ਦਰਬਾਰਾ ਸਿੰਘ ਤੋਂ ਲੈ ਕੇ ਹਰੇਕ ਲੀਡਰ ਨੇ ਸਾਡੇ ਨਾਲ ਦਗਾ ਕੀਤਾ। ਉਹੀ ਕੰਮ ਇਹਨਾਂ ਨੇ ਕੀਤਾ। ਹੁਣ ਮੱਤੇਵਾੜੇ ਦੇ ਵਿੱਚ ਵੀ ਇਹਨਾਂ ਦਾ ਸਟੈਂਡ, ਪਹਿਲਾਂ ਭਗਵੰਤ ਮਾਨ ਵੀ ਜਾਂਦੇ ਰਹੇ ਆ, ਸਾਡੇ ਮਾਣਯੋਗ ਸਪੀਕਰ ਸਾਹਿਬ ਤਾਂ ਉੱਥੇ ਬਹੁਤ ਵਾਰੀ ਪਾਣੀ ਦੇ ਇਸ਼ੂ ਤੇ ਜਾਂਦੇ ਰਹੇ ਆ, ਭਾਵੇਂ ਦੀ ਉਹ ਬੁੱਢੇ ਨਾਲੇ ਦਾ ਇਸ਼ੂ ਸੀਗਾ ਜਾਂ ਇਹ ਜਿਹੜਾ ਪਾਰਕ ਦਾ ਇਸ਼ੂ ਸੀ। ਹੁਣ ਟੋਟਲੀ ਉੱਥੇ ਦੇਖਿਆ ਆਪਾਂ ਪਲਟੀ ਮਾਰ ਗਏ ਆ। ਇਹ ਵੀ ਜਿਹੜਾ ਨਹਿਰ ਦਾ 780 ਸਮਥਿੰਗ ਕਰੋੜ ਜਿਹੜਾ ਪੈਸਾ ਰੱਖਿਆ, ਇਹ ਪਿਛਲੀਆਂ ਸਰਕਾਰਾਂ ਵੇਲੇ ਤੋਂ ਇਹਨੂੰ ਨਹਿਰ ਨੂੰ ਪੱਕੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਪਹਿਲਾਂ ਇਹ ਨਹਿਰ ਜਿਹੜੀ ਹੈ ਇੱਟਾਂ ਦੀ ਬਣੀ ਗਈ ਆ, ਤੇ ਇੱਟਾਂ ਦੇ ਵਿੱਚ ਹੀ ਕਾਫੀ ਸੀਪੇਜ ਹੁੰਦੀ ਆ। ਇੱਥੇ ਮੈਂ ਤੁਹਾਨੂੰ ਜੇ ਦੱਸਾਂ, ਪਹਿਲਾਂ ਤਾਂ ਇਹ ਸੀਪੇਜ ਨੇ ਇਹਦੇ ਨਾਲ ਨਾਲ ਜਿਹੜਾ ਇਲਾਕਾ ਸੀ ਉਹਦੇ ਵਿੱਚ ਸੇਮ ਲਿਆਂਦੀ ਬਹੁਤ ਜ਼ਿਆਦਾ, ਕਿਉਂਕਿ ਉਦੋਂ ਸਾਡੀ ਕ੍ਰੋਪਿੰਗ ਦਾ ਸਿਸਟਮ ਹੋਰ ਸੀ, ਝੋਨਾ ਲੱਗਦਾ ਨਹੀਂ ਸੀ, ਤੇ ਪਾਣੀ ਦਾ ਲੈਵਲ ਉੱਤੇ ਸੀ। ਤੇ ਇੱਕ ਇਹ ਜਿਹੜੀ ਨਹਿਰ ਬਣੀ ਆ, ਇਹ ਜਿਹੜਾ ਵਹਾਅ ਦੇ ਅਗੇਂਸਟ ਬਣੀ ਆ। ਪੰਜਾਬ ਦੇ ਵਿੱਚ ਜਿੰਨੀਆਂ ਨਹਿਰਾਂ ਬਣੀਆਂ ਜਾਂ ਅੰਗਰੇਜ਼ਾਂ ਵੇਲੇ ਬਣੀਆਂ, ਉਹ ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਆ। ਇਹਦੀ ਜਿਹੜੀ ਡਾਇਰੈਕਸ਼ਨ ਆ ਨਾਰਥ ਟੂ ਸਾਊਥ ਆ, ਇੱਕ ਮਤਲਬ ਇੱਕ ਜਮਾਂ ਹੀ ਟੇਢੀ ਡਾਇਰੈਕਸ਼ਨ ਆ। ਪਾਣੀ ਦੇ ਵਹਾਅ ਦੇ ਮੂਹਰੇ ਇੱਕ ਹਿਸਾਬ ਨਾਲ ਆਪਾਂ ਜੇ ਗਿਣੀਏ ਬੰਨ ਦੇ ਹਿਸਾਬ ਲੱਗ ਜਾਂਦਾ ਹੈ, ਲੰਮੀ ਜਦੋਂ ਚੱਲਦੀ ਹੈ ਨਹਿਰ। ਤੋਂ ਉਹਦੇ ਨਾਲ ਇੱਕ ਟਾਈਮ ਉੱਥੇ ਬਹੁਤ ਸਾਰੇ ਇਲਾਕੇ ਸੇਮ ਆ ਗਈ। ਉਹਦੀ ਅਸੀਂ ਤਰਾਸਦੀ ਝੱਲੀ ਬਹੁਤ। ਮੇਰੇ ਨੇੜੇ ਪਿੰਡ ਆ ਜੀ ਘੱਲ ਖੁਰਦਾ, ਗਾਂ ਜਿੰਨੇ ਫਰੀਦਕੋਟ ਤੱਕ ਨਾਲ ਪਿੰਡ ਅੱਗੇ ਵੀ ਚਲੇ ਜਾਓ, ਉਹ ਸਾਰੇ 'ਚ ਸੇਮ ਰਹੀ ਹੈ ਇਹਦੇ ਕਰਕੇ। ਹੁਣ ਜਦੋਂ ਪਾਣੀ ਦੀ ਲੋੜ ਆ ਵੀ ਥੋੜੀ ਬਹੁਤੀ ਜਿਹੜੀ ਇਹਦੀ ਸੀਪੇਜ ਹੁੰਦੀ ਸੀ, ਕਿਉਂਕਿ ਪਾਣੀ ਦਾ ਵਾਟਰ ਟੇਬਲ ਆਪਣਾ ਥੱਲੇ ਜਾ ਰਿਹਾ, ਤਾਂ ਹੁਣ ਇਹਨੂੰ ਪੱਕੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ। ਇਹ ਪਿਛਲੀਆਂ ਸਰਕਾਰਾਂ ਤੋਂ ਹੀ ਸ਼ੁਰੂ ਹੋਈ ਆ। ਇਹਦੀ ਜਿਹੜੀ ਪੱਕੀ ਕਰ ਰਹੇ ਆ ਇਸ ਟਾਈਮ, ਇੱਕ ਤਾਂ ਇਹਦੀ ਸੀਮੈਂਟਿੰਗ ਕਰ ਰਹੇ ਆ ਕ੍ਰੈਸ਼ਰ ਨਾਲ, ਤੇ ਦੂਜਾ ਦੇ ਵਿੱਚ ਇੱਕ ਪਲਾਸਟਿਕ ਪਾਇਆ ਜਾ ਰਿਹਾ ਨਾਲ, ਤਾਂ ਕਿ ਸੀਪੇਜ ਬਿਲਕੁਲ ਜ਼ੀਰੋ ਹੋ ਜਾਏ। ਤੇ ਜਿਹੜੀ ਸਾਰਿਆਂ ਨੂੰ ਵੱਡੀ ਇਹ 'ਚ ਮਾਰ ਇਹ ਪੈਣੀ ਆ, ਕਿਉਂਕਿ ਹੌਲੀ ਹੌਲੀ ਨਹਿਰ ਦੀ ਕਪੈਸਿਟੀ ਜਿਹੜੀ ਸੀ, ਉਹ ਟੋਟਲ ਕਪੈਸਿਟੀ ਹੈਗੀ 18,000 ਕਿਊਸਿਕ, ਉਹ ਘਟ ਕੇ 12,000 ਕਿਊਸਿਕ ਰਹਿ ਗਈ ਸੀ, ਕਿਤੇ ਕਿਤੇ ਟੁੱਟ ਗਈ ਸੀ ਨਹਿਰ। ਤੇ ਜਦੋਂ ਇਹ ਪੱਕੀ ਹੋ ਗਈ ਤੇ ਤੁਹਾਨੂੰ ਪਤਾ ਵੀ ਸੀਮੈਂਟਡ ਹੋ ਗਈ ਪੂਰੀ ਪ੍ਰੋਪਰ, ਤਾਂ ਇਹਦੀ ਪੂਰੀ ਕਪੈਸਿਟੀ ਜਿਹੜੀ 18,000 ਕਿਊਸਿਕ ਤੇ ਇਹ ਪਾਣੀ ਸਪਲਾਈ ਕਰਨਾ ਸ਼ੁਰੂ ਕਰ ਦੂਗੀ। ਤੇ ਜਿਹੜਾ ਇਹਦਾ ਕੰਟਰੋਲ ਆ BBM ਦਾ, ਜਿਹੜਾ ਪਿੱਛੇ ਆਪਣਾ ਰੌਲਾ ਵੀ ਪਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ, ਜੇ ਇਹਨੂੰ ਵੀ ਉਹੀ ਆਪਰੇਟ ਕਰਦਾ ਹੈ ਜਿਹੜਾ ਹਰੀਕੇ ਹੈਡਵਰਕਸ ਨੂੰ ਵੀ, ਤਾਂ ਉਹ ਸਾਡੇ ਕੰਟਰੋਲ 'ਚ ਨਹੀਂ ਹੈਗਾ। ਇਹ ਨਹਿਰ ਪੱਕੀ ਹੋਣ ਸਾਰ ਜਿਹੜਾ ਸਾਡਾ 6,000 ਕਿਊਸੈਕ ਪਾਣੀ ਹੋਰ ਰੁੱਟਿਆ ਜਾਣਾ, ਤਾਂ ਇਹ ਤਾਂ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਪੰਜਾਬ ਦਾ। ਸੀਪੇਜ ਦਾ ਇਹ ਆ ਵੀ ਜਿਹੜੇ ਨੇੜਦੇ ਪਿੰਡ ਆ, ਬਹੁਤ ਤੁਸੀਂ ਨਹਿਰਾਂ ਤੇ ਦੇਖੋ ਪਾਣੀ ਪੀਣ ਵਾਸਤੇ ਇੱਥੋਂ ਵਰਤਦੇ ਆ, ਪਾਸੇ ਆਸੇ ਦਾ ਪਾਣੀ ਮਾੜਾ, ਉਹ ਸੀਪੇਜ ਕਰਕੇ ਥੱਲੋਂ ਪਾਣੀ ਮਿੱਠਾ, ਉਹ ਵੀ ਪਾਣੀ ਸਾਨੂੰ ਨਹੀਂ ਮਿਲਣਾਗਾ। ਤੇ ਇਹ ਤਾਂ ਜਿਹੜਾ ਹੈਗਾ ਸਾਰਿਆਂ ਨੂੰ ਜ਼ਰੂਰੀ ਹੈ ਵੀ ਇਹ ਸਭ ਤੋਂ ਪਹਿਲਾਂ ਤੇ ਜਿਹੜਾ 780 ਕਰੋੜ ਪੰਜਾਬ ਦਾ ਬਰਬਾਦ ਕਰਨ ਲੱਗਿਆ, ਇਹ ਤਾਂ ਆਪਦੇ ਕੋਲੋਂ ਪੈਸੇ ਦੇ ਕੇ ਜਿਹਦਾ ਸਾਨੂੰ ਕੋਈ ਫਾਇਦਾ ਹੀ ਨਹੀਂ, ਉੱਥੇ ਲਾ ਰਹੇ ਆ। ਘੱਟੋ ਘੱਟ ਜੇ ਕੋਈ ਹੈਲਥ ਤੇ ਲਾ ਰਹੇ ਤਾਂ ਆਪਾਂ ਮੰਨ ਵੀ ਲਈਏ ਵੀ ਚਲੋ ਲੋਕਾਂ ਦਾ ਫਾਇਦਾ ਹੋਊਗਾ। ਇਹ ਤਾਂ ਟੋਟਲੀ ਪੰਜਾਬ ਦੇ ਅਗੇਂਸਟ ਕੰਮ ਕਰ ਰਹੇ ਜੀ। ਸੇਖੋਂ ਸਾਹਿਬ, ਇੱਥੇ ਸਵਾਲ ਉੱਠਦਾ ਕਿ ਇੰਡੀਅਨ ਰਿਪੇਰੀਅਨ ਲਾਅ ਦੀ ਗੱਲ ਕੀਤੀ ਜਾਂਦੀ ਹੈ, ਤੇ ਜਦੋਂ ਕਿਸੇ ਇੱਕ ਸੂਬੇ ਨੇ ਦੂਜੇ ਸੂਬੇ ਨੂੰ ਕੋਈ ਚੀਜ਼ ਦੇਣੀ ਹੈ, ਤਾਂ ਉਹਨੂੰ ਵੀ ਕੋਈ ਇੱਕ ਤਰ੍ਹਾਂ ਦੀ ਲਾਲਸਾ ਹੁੰਦੀ ਹੈ ਕਿ ਉਹਨਾਂ ਦੇ ਕੋਲੋਂ ਕੋਈ ਚੀਜ਼ ਲੈਣੀ, ਚਾਹੇ ਉਹ ਪੈਸੇ ਲੈਣੇ, ਚਾਹੇ ਉਹਨਾਂ ਕੋਲੋਂ ਸਰੋਤ ਦੇ ਵੱਟੇ ਸਰੋਤ ਲੈ ਲੈਣਾ। ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਰਾਜਸਥਾਨ ਸਰਕਾਰ ਨੂੰ ਲੰਮੇ ਸਮੇਂ ਤੋਂ ਪਾਣੀ ਦਿੰਦੀ ਆ ਰਹੀ ਹੈ ਨਹਿਰਾਂ ਦੇ ਰੂਪ ਦੇ ਵਿੱਚ,
ਤਾਂ ਇਹਨਾਂ ਨੂੰ ਪੈਸੇ ਮਿਲਦੇ ਨੇ ਇਹਨਾਂ ਦੇ ਵੱਟੇ ਜਾਂ ਕਿਸੇ ਸਰੋਤ ਦੀ ਜਿਹੜੀ ਵਾਪਸੀ ਲਈ ਜਾਂਦੀ ਹੈ ਇਹਦੇ ਵੱਟੇ? ਇਹ ਦੇਖੋ, ਜਦੋਂ ਪਹਿਲਾਂ ਗੰਗ ਨਾਲ ਗਈ ਸੀ ਰਾਜਸਥਾਨ ਨੂੰ, ਜਿਹੜਾ ਪਹਿਲਾ ਪਾਣੀ ਗਿਆ ਸਾਰਿਆਂ ਨੂੰ ਪਹਿਲਾਂ ਅੰਗਰੇਜ਼ਾਂ ਵੇਲੇ ਗਿਆ, ਤਾਂ ਉਹਦੇ ਬਕਾਇਦਾ ਪੰਜਾਬ ਨੂੰ ਪੈਸੇ ਆਉਂਦੇ ਸੀ। ਜਦੋਂ ਇਹ ਨਹਿਰ ਨਿਕਲੀ ਹੈ ਤੇ ਇਹਦੇ ਐਗਰੀਮੈਂਟ ਦੇ ਵਿੱਚ ਇੱਕ ਥੱਲੇ ਮੱਧ ਪਾਈ ਗਈ ਹੈ ਵੀ ਜਿਹੜਾ ਪਾਣੀ ਦਾ ਡਿਸੀਜਨ ਆ, ਜਿਹੜਾ ਪਾਣੀ ਜਾਣਾ ਉਹ ਬਾਅਦ ਚ ਤੈਅ ਕਰ ਲਾਂਗੇ। ਉਸ ਤੋਂ ਬਾਅਦ ਫਿਰ ਕੋਈ ਉਸ ਤੇ ਕੋਈ ਦਾ ਬਹਿਸ ਹੋਈ ਹੈ, ਨਾ ਕੋਈ ਗੱਲ ਉੱਠੀ ਆ। ਤੇ ਮੋਟੇ ਤੌਰ ਤੇ ਪੰਜਾਬ ਦੀ ਇੱਕ ਜਿਹੜੀ ਕੇਂਦਰ ਵੱਲੋਂ ਬਸਤੀਵਾਦੀ ਲੁੱਟ ਆ, ਪਾਣੀ ਸਾਨੂੰ ਉਹਦਾ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ, ਬਲਕਿ ਜਿਵੇਂ ਤੁਸੀਂ ਗੱਲ ਕੀਤੀ ਆ, ਸਾਡੇ ਕੋਲੇ ਕੋਲਾ ਆਉਂਦਾ, ਥਰਮਲ ਪਲਾਂਟਸ ਲੱਗੇ ਹੋਏ ਆ, ਉਹ ਥਰਮਲ ਪਲਾਂਟ ਦੇ ਕੋਲੇ ਦੀ ਰਾਇਲਟੀ ਜਾਂਦੀ ਹੈ ਜੇ ਬਿਹਾਰ ਚੋਂ ਆਉਂਦਾ, ਜੇ ਉੱਥੋਂ ਰਾਜਸਥਾਨ ਚੋਂ ਪੱਥਰ ਨਿਕਲਦਾ, ਹੁਣ ਤਾਂ ਰਾਜਸਥਾਨ ਚੋਂ ਤੇਲ ਵੀ ਨਿਕਲਣ ਲੱਗ ਗਿਆ, ਉਹਦੀ ਵੀ ਉਹਨਾਂ ਨੂੰ ਸਟੇਟ ਨੂੰ ਰਾਇਲਟੀ ਮਿਲਦੀ ਹੈ, ਪਰ ਸਾਨੂੰ ਉਹਦਾ ਕੁਝ ਵੀ ਨਹੀਂ ਦਿੱਤਾ ਜਾਂਦਾ। ਤੇ ਇੱਕ ਹੋਰ ਜਿਹੜੀ ਵੱਡੀ ਚੀਜ਼ ਹੈ ਇਹਦੇ ਵਿੱਚ, ਇਸ ਨਹਿਰ ਦੀ, ਗਵਰਨਮੈਂਟ ਨੇ 2019 ਦੇ ਵਿੱਚ 1999 ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਸੀ। ਉਸ ਤਹਿਤ ਜਿਹੜਾ ਗੰਗਾ ਦਾ ਪਾਣੀ ਹੈ, ਇੱਕ ਉੱਥੇ ਘਾਗਰਾ ਨਦੀ ਹੈ ਨੇਪਾਲ ਚੋਂ ਨਿਕਲਦੀ, ਬਹੁਤ ਹੜ੍ਹ ਲਿਆਉਂਦੀ ਹੈ, ਉਹਦਾ ਪਾਣੀ ਰਾਜਸਥਾਨ ਨੂੰ ਲੈ ਕੇ ਜਾਣਾ ਸੀਗਾ। ਇਹ ਆਪਣਾ ਘਾਗਰਾ ਤੇ ਸ਼ਾਰਦਾ ਯਮੁਨਾ ਲਿੰਕ ਇੱਕ ਨਹਿਰ ਬਣਨੀ ਸੀਗੀ, ਉਹਨੇ ਉਸ ਸਾਈਡ ਤੋਂ ਪਾਣੀ ਲਿਆ ਕੇ ਡੈਮ ਬਣਾ ਕੇ ਲਿਆਉਣਾ ਸੀ। ਉਹਨੂੰ ਬਣਾਉਂਦੇ ਨਹੀਂਗੇ। ਜੇ ਤੁਹਾਨੂੰ ਪਾਣੀ ਦੀ ਲੋੜ ਆ ਰਾਜਸਥਾਨ ਨੂੰ, ਜਦੋਂ ਜਿਹੜੇ ਰਾਸ਼ਟਰਵਾਦ ਦੇ ਤੌਰ ਤੇ ਵੀ ਸੋਚਦੇ ਆ ਵੀ ਮੁਲਕ ਇੱਕ ਆ ਸਾਡਾ, ਤਾਂ ਸਾਨੂੰ ਅੱਜ ਪੰਜਾਬ ਦਾ ਪਾਣੀ ਦਾ ਹਾਲਾਤ ਇਹ ਹੈ ਵੀ ਆਉਂਦੇ 22 ਸਾਲਾਂ 'ਚ ਸਾਡਾ ਪਾਣੀ ਮੁੱਕ ਜਾਣਾ ਤੇ ਸਾਨੂੰ ਪਾਣੀ ਦਿੱਤਾ ਨਹੀਂ ਜਾ ਰਿਹਾ, ਸਾਡੇ ਪਾਣੀ ਦੀ ਲੁੱਟ ਹੋ ਰਹੀ ਹੈ, ਜਦ ਕਿ ਗੰਗਾ ਬੇਸਨ ਦੇ ਵਿੱਚ ਬਹੁਤ ਸਰਪਲਸ ਪਾਣੀ ਹੈ। ਤੇ ਉਹ ਪ੍ਰਪੋਜ਼ ਨਹਿਰ 15 MAF ਦੀ ਸੀ, ਉਹਨੇ ਹਰਿਆਣੇ ਨੂੰ ਵੀ ਪਾਣੀ ਦੇਣਾ ਸੀ 15 MAF ਦੇ ਵਿੱਚੋਂ, ਉਹ ਬਣਾ ਨਹੀਂ ਰਹੇ। ਤਾਂ ਕੁੱਲ ਮਿਲਾ ਕੇ ਪੰਜਾਬ ਦੇ ਨਾਲ ਇੱਕ ਮਤਰੇਈ ਮਾਂ ਵਾਲਾ ਜਿਹੜਾ ਸਲੂਕ ਲਗਾਤਾਰ ਕੇਂਦਰ ਵੱਲੋਂ ਵੀ ਰਹਿੰਦਾ, ਤੇ ਤਰਾਸਦੀ ਇਹ ਹੈ ਵੀ ਜਿਹੜਾ ਪੰਜਾਬ ਚੋਂ ਚੁਣ ਕੇ ਭੇਜਦੇ ਆ ਅਸੀਂ, ਉਹ ਜਦੋਂ ਸੱਤਾ ਚ ਆਉਂਦੇ ਉਹ ਵੀ ਫਿਰ ਉਸ ਲਾਈਨ ਦੇ ਦੂਜੇ ਪਾਸੇ ਜਾ ਖੜਦੇ ਆ। ਸ਼ੇਖੋਂ ਸਾਹਿਬ, ਤੁਹਾਡੇ ਧਿਆਨ ਦੇ ਵਿੱਚ ਹੋਣਾ ਕਿ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੇ ਉੱਪਰ ਜਿਹੜਾ ਰਾਜਸਥਾਨ ਨਹਿਰ ਨੂੰ ਲੈ ਕੇ ਫੰਡ ਜਾਰੀ ਕੀਤਾ ਜਾਂਦਾ ਹੈ, ਤੇ ਉਸ ਤੋਂ ਪਹਿਲਾਂ ਕਿੰਨੇ ਸਮੇਂ ਬਾਅਦ ਫੰਡ ਜਾਰੀ ਕਰਨਾ ਪੈਂਦਾ ਰਿਹਾ, ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, ਤਾਂ ਉਹਨਾਂ ਦੇ ਵੱਲੋਂ ਇੰਨੀ ਵੱਡੀ ਰਕਮ ਅਦਾ ਕੀਤੀ ਜਾਂਦੀ ਸੀ ਜਾਂ ਫਿਰ ਇਸ ਤੋਂ ਕਿੰਨੀ ਕੁ ਘੱਟ ਕੀਤੀ ਜਾਂਦੀ ਸੀ? ਦੇਖੋ, ਰਿਪੇਅਰ ਇਹਦੀ ਹੁੰਦੀ ਰਹਿੰਦੀ ਸੀਗੀ ਲਗਾਤਾਰ, ਪਰ ਐਡੀ ਰਕਮ ਨਹੀਂ ਹੁੰਦੀ। ਜਦੋਂ ਵੀ ਇਹ ਪਿਛਲੇ 5 ਸਾਲ ਤੋਂ ਪ੍ਰਪੋਜ਼ ਹੋਈ ਹੈ ਵੀ ਇਹ ਨਹਿਰ ਨੂੰ ਸੀਮੈਂਟਿੰਗ ਕੀਤੀ ਜਾਵੇ ਤੇ ਇਸ ਤਰੀਕੇ ਨਾਲ ਬਣਾਈ ਜਾਵੇ। ਇਹ ਬਾਦਲ ਸਰਕਾਰ ਵੇਲੇ ਇਹ ਪਲਾਨ ਵੈਸੇ ਆ ਗਿਆ ਸੀਗਾ, ਉਸ ਤੋਂ ਬਾਅਦ ਇਹਦੇ 'ਚ ਇਸ਼ੂਜ਼ ਹੋ ਗਏ, ਕਰਪਸ਼ਨ ਦੇ ਇਸ਼ੂਜ਼ ਹੋ ਗਏ ਆ। ਤਾਂ ਉਦੋਂ ਪਹਿਲਾਂ ਜਿਹੜਾ ਇੱਥੇ ਫੰਡ ਜਾਰੀ ਹੁੰਦਾ ਸੀ ਉਹ ਥੋੜਾ ਹੁੰਦਾ ਸੀਗਾ, ਤੇ ਉਹ ਜੇ ਕਿਤੇ ਟੁੱਟਦੀ ਸੀ ਉੱਥੇ ਬੋਰੀਆਂ ਵਗੈਰਾ ਲਾ ਕੇ, ਤੇ ਮੋਟੇ ਤੌਰ ਤੇ ਉਹਦੇ ਨਾਲ ਸੀਪੇਜ ਨਹੀਂ ਰੁਕਦੀ ਸੀਗੀ, ਥੱਲੇ ਜਿਹੜੀ ਗਰਾਊਂਡ ਸੀਪੇਜ ਵੀ ਚੱਲੀ ਜਾਂਦੀ ਸੀ, ਤੇ ਪਾਣੀ ਦੀ ਕੋਈ ਕਪੈਸਿਟੀ ਵੀ ਨਹੀਂ ਵੱਧਦੀ ਸੀ। ਇਹ ਪਹਿਲੀ ਵਾਰੀ ਹੋਇਆ ਵੀ ਇਹਨੂੰ ਬਹੁਤ ਜੰਗੀ ਪੱਧਰ ਤੇ ਜਿਹੜਾ ਸੀਮੈਂਟਿੰਗ ਕਰਕੇ ਤੇ ਥੱਲੇ ਪੋਲੀਥੀਨ ਲਾ ਕੇ ਮਤਲਬ ਬਿਲਕੁਲ ਹੀ ਸੀਪੇਜ ਰੋਕ ਕੇ ਸਾਡਾ ਪਾਣੀ ਲਿਜਾਣ ਦੀ ਕੋਸ਼ਿਸ਼ ਕੀਤੀ। ਜੀ, ਸ਼ੇਖੋਂ ਸਾਹਿਬ, ਇੱਕ ਪਾਸੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਲੋਕ ਨੇ ਉਹ ਮੰਨਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ, ਕੁਝ ਪਾਣੀ ਜਿਹੜਾ ਸਰਕਾਰਾਂ ਦੀਆਂ ਅਣਗਹਿਲੀਆਂ ਦੇ ਕਾਰਨ ਜਿਹੜਾ ਇਹ ਕਹਿ ਸਕਦੇ ਕਿ ਪੀਣ ਯੋਗ ਨਹੀਂ ਰਿਹਾ, ਪ੍ਰਦੂਸ਼ਿਤ ਹੋ ਗਿਆ। ਤਾਂ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਅਖੀਰ ਦੇ ਵਿੱਚ ਸੁਨੇਹਾ ਕੀ ਹੈ ਤੁਹਾਡੇ ਵੱਲੋਂ, ਜੇ ਇਸ ਤਰ੍ਹਾਂ ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਗੈਰ ਕਾਨੂੰਨੀ ਲੁੱਟ ਹੁੰਦੀ ਰਹੀ, ਤਾਂ ਫਿਰ ਪੰਜਾਬ ਵਾਸਤੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਰਪੇਸ਼ ਚੁਣੌਤੀਆਂ ਹੋ ਸਕਦੀਆਂ ਨੇ? ਸੁਨੇਹਾ ਕੀ ਅਖੀਰ ਵਿੱਚ? ਦੇਖੋ, ਜਿਹੜੀ ਰਾਜਸਥਾਨ ਫੀਡਰ ਆ, ਇੰਦਰਾ ਗਾਂਧੀ ਕਨਾਲ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੀ ਸੀਮੈਂਟਿੰਗ ਹੋ ਰਹੀ ਆ, ਜਿਹੜੀ ਇਹ ਰਾਜਸਥਾਨ ਫੀਡਰ ਹੈ ਇੰਦਰਾ ਗਾਂਧੀ ਕਨਾਲ ਆ, ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਦੀ ਸੀਮੈਂਟਿੰਗ ਹੋ ਰਹੀ ਆ, ਤੇ ਜਿਹੜੀ ਇਹਦੀ ਥੱਲੇ ਜਿਹੜਾ ਪਲਾਸਟਿਕ ਪਾ ਰਹੇ ਆ ਉਹਨੂੰ ਰੋਕਿਆ ਜਾਵੇ ਅੱਜ। ਤੇ ਇਹਦੇ ਨਾਲ ਹੀ ਇਹ ਕੋਈ ਸਰਕਾਰ ਤੇ ਵੀ ਦਬਾਅ ਪਾਇਆ ਜਾਵੇ ਕਿ 2, 4, 5 ਸਾਲ ਦੇ ਵਿੱਚ ਜਿਹੜਾ ਪਾਣੀ ਹੈ ਇਹਦਾ ਟੋਟਲੀ ਰੋਕ ਕੇ, ਜਿੰਨਾ ਕੁ ਉਹਨਾਂ ਨੂੰ ਪੀਣ ਯੋਗ ਪਾਣੀ ਚਾਹੀਦਾ, ਕੋਈ ਅੱਧਾ MAF, ਉਹਨੇ ਪਾਣੀ ਦਾ ਫਲੋਰ ਛੱਡ ਦਿੱਤਾ ਜਾਵੇ, ਬਾਕੀ ਪਾਣੀ ਰੋਕ ਕੇ ਤੇ ਪੰਜਾਬ ਵਿੱਚ ਵੰਡਿਆ ਜਾਵੇ। ਤੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਹਰੇਕ ਸਾਲ ਜਿਹੜਾ ਅਸੀਂ ਧਰਤੀ ਦੇ ਵਿੱਚੋਂ 11 MAF ਪਾਣੀ ਸਾਡਾ ਥੱਲੇ ਜਾ ਰਿਹਾ, ਸਾਡੇ ਕੋਲ 22 ਸਾਲ ਦਾ ਸਮਾਂ ਹੈਗਾ ਜਦੋਂ ਤਾਈਂ ਸਾਡਾ ਪਾਣੀ ਖਤਮ ਹੋ ਜਾਣਾ। ਅੱਜ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਹੈਗਾ ਰਾਜਸਥਾਨ ਫੀਡਰ ਨੂੰ ਰੋਕ ਕੇ ਬਗੈਰ। ਸੋ ਇਹ ਪਾਣੀ ਸਾਨੂੰ ਰੋਕਣਾ ਪੈਣਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਆਉਣ ਵਾਲੇ
ਜੀ ਸ਼ੇਖੋ ਸਾਹਿਬ, ਤੁਹਾਡਾ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੀਆਂ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਵਾਂਗੇ ਜੀ। ਧੰਨਵਾਦ।